ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਅਮਰੀਕਨ ਦੌਰੇ ਤੇ ਸਨ ਤੇ ਸਤੰਬਰ 27 2013 ਨੂੰ ਉਹਨਾਂ ਦੀ ਲੰਚ ਮੀਟਿੰਗ ਅਮਰੀਕਨ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਨਾਲ ਸੀ। ਇਸ ਮੀਟਿੰਗ ਦੌਰਾਨ ਸਿੱਖਸ ਫॉर ਜਸਟਿਸ ਨੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਵਾਈਟ ਹਾਊਸ ਦੇ ਸਾਹਮਣੇ ਇਨਸਾਫ ਰੈਲੀ ਪ੍ਰੋਟੈਸਟ ਕੱਢਿਆ, ਜਿਸ ਵਿੱਚ ਅਮਰੀਕਾ ਤੇ ਕੈਨੇਡਾ ਤੋਂ ਨੁਮਾਇੰਦੇ ਸ਼ਾਮਿਲ ਹੋਏ, ਜਿਨ੍ਹਾਂ ਵਿੱਚੋਂ सरदार सुखमिंदर सिंह हंसरा फेमस मीडिया परसनैलिटी फ्रॉम कैनेडा भी शामिल सन। अज असीं हंसरा जी दे नाल इस प्रोटेस्ट संबंधी ते होर सिख मुद्दे संबंधी गलबात करांगे जो साडे नाल लाइन ते जुड़ चुके ने। जी हंसरा वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। भैन जी ਵੀਰ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਕਿ ਇਸ ਪੂਰੇ ਪ੍ਰੋਟੈਸਟ ਨੂੰ TV 84 ਨੇ ਕਵਰ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਸਤੰਬਰ 27 ਨੂੰ ਕੈਨੇਡਾ ਤੋਂ ਆਏ, ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਏ। ਇਹ ਪ੍ਰੋਟੈਸਟ ਕਿਵੇਂ ਰਿਹਾ? ਤੁਸੀਂ ਕੀ ਮਹਿਸੂਸ ਕੀਤਾ ਕਿ ਇਸ ਪ੍ਰੋਟੈਸਟ ਦਾ ਕੀ ਮੈਸੇਜ ਹੈ? ਇਸ ਬਾਰੇ ਸਾਡੀ ਸਿੱਖ ਸੰਗਤਾਂ ਨੂੰ ਦੱਸੋ। ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ TV 84 ਦੀ ਟੀਮ ਨੂੰ ਇਨ ਪਰਸਨ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ। ਭਾਵੇਂ ਕਿ ਤੁਹਾਨੂੰ ਅਸੀਂ ਔਨ ਸਕਰੀਨ ਲੰਬੇ ਸਮੇਂ ਤੋਂ ਵੇਖਦੇ ਆ ਰਹੇ ਹਾਂ, ਪਰ ਇਨ ਪਰਸਨ ਜਦੋਂ ਤੁਹਾਡੀ ਸ਼ਖਸੀਅਤ ਨੂੰ ਨੇੜੇ ਹੋ ਕੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਕਸ਼ਿਸ਼ ਹੈ ਪੰਥ ਦੀ ਸੇਵਾ ਦੀ ਉਹ ਮਹਿਸੂਸ ਕੀਤੀ ਹੈ। ਜਿਵੇਂ ਮਤਲਬ ਖੁਦ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਂ ਉਸ ਪ੍ਰੋਟੈਸਟ ਵਿੱਚ ਸ਼ਾਮਲ ਹੋ ਸਕਿਆ। ਦੂਸਰੀ ਗੱਲ ਇਹ ਹੈ ਕਿ ਅਨਫੋਰਚੂਨੇਟ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਝੂਠ ਦਾ ਬੋਲਬਾਲਾ ਹੈ ਉਹ ਕਿਸ ਤਰ੍ਹਾਂ ਹੋ ਰਿਹਾ ਹੈ। ਮਨਮੋਹਨ ਸਿੰਘ ਨੂੰ ਮਿਸਟਰ ਸਿੰਘ ਕਹਿ ਕੇ ਅਮਰੀਕਾ ਦੇ ਵਿੱਚ ਰੈੱਡ ਕਾਰਪਟ ਵਿਛਾਇਆ ਗਿਆ, ਜਿਹੜਾ ਕਿ ਮੈਂ ਸਮਝਦਾ ਹਾਂ ਕਿ ਅਮਰੀਕਨ ਸਿੱਖਾਂ ਦੇ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਸੀ ਕਿ ਅਸੀਂ ਅਮਰੀਕਨ ਪ੍ਰਸ਼ਾਸਨ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਸ਼ਾਇਦ ਜਾਂ ਤਾਂ ਇਹ ਸਮਝਾਉਣ ਦੇ ਵਿੱਚ ਅਸਫਲ ਹੋਏ ਆ ਕਿ ਭਾਈ ਇਹ ਜਿਹੜਾ ਮਨਮੋਹਨ ਸਿੰਘ ਆ ਇਹ ਅਸਲ ਮਾਅਨਿਆਂ ਦੇ ਵਿੱਚ ਇੱਕ ਗਵਰਨਮੈਂਟ ਦੇ ਵੱਲੋਂ, ਇੱਕ ਸਿਸਟਮ ਦੇ ਵੱਲੋਂ ਇਸ ਨੂੰ ਇਹ ਪੋਜੀਸ਼ਨ ਰਿਵਾਰਡ ਕੀਤੀ ਗਈ ਆ ਕਿਉਂਕਿ ਇਹਨੇ ਆਪਣੀ ਕੌਮ ਵੇਚੀ ਆ, ਕਿਉਂਕਿ ਇਹਨੇ ਅੱਖਾਂ ਭਵਾਈਆਂ ਨੇ ਆਪਣੀ ਕੌਮ ਤੋਂ। ਉਹਦੇ ਜਿਹੜੇ ਹਿਊਮਨ ਰਾਈਟਸ ਵਾਇਲੇਟ ਕੀਤੇ ਗਏ ਆ ਇਸ ਪ੍ਰਸ਼ਾਸਨ ਦੇ ਵੱਲੋਂ, ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਕਲੀਨ ਚਿੱਟ ਦੇਣ ਵਾਲਾ ਇਹ ਇੱਕ ਵਾਹਦ ਆਗੂ ਆ ਜਿਹੜਾ ਕਿ ਅਸਲ ਮਾਅਨਿਆਂ ਦੇ ਵਿੱਚ ਇਤਿਹਾਸ ਦੇ ਵੱਲੋਂ, ਸਿੱਖ ਕੌਮ ਦੇ ਇਤਿਹਾਸ ਦੇ ਵੱਲੋਂ ਇਹਨੂੰ ਟ੍ਰੇਟਰ, ਇੱਕ ਗੱਦਾਰ ਦੇ ਤੌਰ ਤੇ, ਇੱਕ ਸੈਲ ਆਊਟ ਦੇ ਤੌਰ ਤੇ, ਇੱਕ ਬਲੈਕ ਸ਼ੀਪ ਦੇ ਤੌਰ ਤੇ ਵੇਖਿਆ ਜਾਏਗਾ। ਇਹ ਜਿਹੜੀ ਹਕੀਕਤ ਹੈ ਸੀ ਅਮਰੀਕਾ ਵਰਗੀ ਇੱਕ ਬੜੀ ਪ੍ਰੋਗਰੈਸਿਵ ਨੇਸ਼ਨ ਦੇ ਪ੍ਰਸ਼ਾਸਨ ਨੂੰ ਮੈਨੂੰ ਲੱਗਦਾ ਹੈ ਕਿ ਸਮਝਾਉਣ ਦੇ ਵਿੱਚ ਸ਼ਾਇਦ ਕਿਸੇ ਗੱਲੋਂ ਸਾਡੀ ਕਮੀ ਰਹੀ ਹੈ। ਇਸ ਕਰਕੇ ਸਾਨੂੰ ਇਹ ਬਾਰ-ਬਾਰ ਕਰਨਾ ਪੈ ਰਿਹਾ ਹੈ। ਜਦੋਂ ਵੀ ਮਨਮੋਹਨ ਸਿੰਘ ਜਾਂ ਕੋਈ ਹੋਰ ਉਹਨਾਂ ਦਾ ਇਹੋ ਜਿਹਾ ਖਲੀਫਾ ਇੱਥੇ ਆਉਂਦਾ ਹੈ ਸਾਨੂੰ ਉਹਨਾਂ ਦਾ ਦਰਵਾਜ਼ਾ ਖੜਕਾਉਣਾ ਹੀ ਪੈਂਦਾ ਹੈ। ਤੇ ਇਸ ਕੰਮ ਦੇ ਲਈ ਮੈਂ ਸਮਝਦਾ ਕਿ ਅਮਰੀਕਨ ਸਿੱਖਾਂ ਦਾ ਜਿਹੜਾ ਦਮ ਹੈ, ਬੜਾ ਸਾਹ ਜਿਹੜਾ ਲੰਬਾ ਲੈ ਕੇ ਤੁਰੇ ਹੋਏ ਹਨ ਤੇ ਉਹ ਸਮਝਦੇ ਹਨ ਕਿ ਸਾਨੂੰ ਜਿੰਨਾ ਮਰਜ਼ੀ ਘਾਲਣੀ ਪੈ ਜੇ, ਪਰ ਅਸੀਂ ਦੁਨੀਆ ਦੇ ਲੋਕਾਂ ਨੂੰ ਇਹ ਸਮਝਾ ਕੇ ਹਟਾਂਗੇ ਕਿ ਇਹ ਜੋ ਹਿੰਦੁਸਤਾਨ ਦੀ ਬਿਗੇਸਟ ਡੈਮੋਕ੍ਰੇਸੀ ਆ, ਇਨ ਰੀਅਲ ਸੈਂਸ ਇਟਸ ਅ ਬਿਗੇਸਟ ਹਿਪੋਕ੍ਰੇਸੀ। ਉੱਥੇ ਭੈਣ ਜੀ ਇਸ ਪ੍ਰੋਟੈਸਟ ਦੇ ਉੱਤੇ ਬਹੁਤ ਸਾਰੇ ਅਮਰੀਕਨ ਸਿੱਖ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਹੀ ਪਹੁੰਚੇ ਹੋਏ ਸਨ, ਕਿਉਂਕਿ ਵੀਕਡੇ ਸੀ ਤਾਂ ਆਮ ਸਧਾਰਨ ਇਨਸਾਨ ਨੂੰ ਤਾਂ ਕਈ ਵਾਰ ਕੰਮ ਛੱਡ ਕੇ ਬੜਾ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਆਰਗੇਨਾਈਜੇਸ਼ਨਾਂ ਦੇ ਹੈਡਸ ਪਹੁੰਚੇ ਹੋਏ ਸਨ। ਉਹ ਲੋਕ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਬੈਟਰ ਹਾਫ ਜਿਹੜਾ ਹਿੱਸਾ ਹੈ ਇਸ ਸੰਘਰਸ਼ ਨੂੰ, ਮੈਂ ਸਮਝਦਾ ਵੀ ਜੋ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਇਹਨੂੰ ਸਮਰਪਿਤ ਕੀਤਾ ਹੈ। ਸਿੱਖਸ ਫॉर ਜਸਟਿਸ ਦੇ ਨੁਮਾਇੰਦੇ ਜਦੋਂ ਉੱਥੇ ਬੋਲ ਰਹੇ ਸਨ ਤੇ ਮੈਂ ਉਹਨਾਂ ਦੀ ਜਿਹੜੀ ਸ਼ਬਦਾਂ ਦੀ ਚੋਣ ਹੈ ਤੇ ਉਹਨਾਂ ਦੀ ਡੈਪਥ ਹੈ ਜਿਹੜੀ ਉਹਨਾਂ ਨੂੰ ਮਹਿਸੂਸ ਕਰ ਰਿਹਾ ਸੀ ਕਿ ਇਸ ਕਦਰ ਕਿੰਨੇ ਦਰਦ ਦੇ ਵਿੱਚੋਂ ਇਹ ਗੱਲ ਅਸੀਂ ਵਾਈਟ ਹਾਊਸ ਕੰਧਾਂ ਨੂੰ ਸੁਣਾ ਰਹੇ ਹਾਂ। ਤੇ ਡੈਫੀਨੇਟਲੀ ਉਹ ਕੰਧਾਂ ਦੇ ਵਿੱਚ ਇਹੋ ਜਿਹੇ ਸੁਰਾਖ ਨੇ ਜਿਨ੍ਹਾਂ ਦੇ ਰਾਹੀਂ ਸਾਡੀ ਆਵਾਜ਼ ਅੰਦਰ ਪਹੁੰਚੀ ਹੈ ਤੇ ਅੰਦਰ ਪਹੁੰਚਣ ਦਾ ਵੀ ਮੈਨੂੰ ਅਹਿਸਾਸ ਹੋਇਆ ਕਿ ਇਹ ਗੱਲ ਜਿਹੜੀ ਹੈ ਇਹ ਅੰਦਰ ਪਹੁੰਚ ਗਈ ਹੈ। ਮੈਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਵੀ ਇਹਦੇ ਬਾਰੇ ਬਾਅਦ ਦੇ ਵਿੱਚ ਗੱਲਬਾਤ ਕੀਤੀ, ਗੁਰਪਤਵੰਤ ਪੰਨੂ ਹੋਰਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਸਾਡੀ ਇਹ ਜਿਹੜੀ ਰੈਲੀ ਹੈ ਇਹਦਾ ਆਊਟਕਮ ਕੀ ਹੈ। ਜੀ ਬਿਲਕੁਲ, ਡਾਕਟਰ ਸਾਹਿਬ ਨੇ ਦੱਸਿਆ ਕਿ ਡੈਫੀਨੇਟਲੀ ਜਿਨ੍ਹਾਂ ਲੋਕਾਂ ਨੂੰ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਸੀ ਅਸੀਂ ਉਹ ਦੱਸਣ ਦੇ ਵਿੱਚ ਸਫਲ ਹੋਏ ਆ। ਹੁਣ ਕਿੰਨਾ ਉਹ ਇਹਦੇ ਤੇ ਅਮਲ ਕਰਦੇ ਆ ਇਹ ਤਾਂ ਉਹਨਾਂ ਦੀ ਸਿਆਸਤ ਜਾਂ ਉਹਨਾਂ ਦੀ ਜਿਹੜੀਆਂ ਗਿਲਟੀਆਂ ਨੇ ਉਹ ਗਿਣਤੀ ਮਿਣਤੀ ਉਹ ਤੇ ਨਿਰਭਰ ਰਹੇਗਾ। ਪਰ ਬੇਸਿਕਲੀ ਜਿਹੜਾ ਰੋਲ
ਇੱਕ ਘੱਟ ਗਿਣਤੀ ਕੌਮ ਦਾ ਐਜੀਟੇਸ਼ਨ ਕਰਨ ਦੇ ਲਈ ਹੋਣਾ ਚਾਹੀਦਾ ਹੈ, ਸਿੱਖ ਉਸ ਨੂੰ ਬੜੀ ਬਾਖੂਬੀ ਦੇ ਨਾਲ ਨਿਭਾ ਰਹੇ ਨੇ। ਇਸ ਕਰਾਊਡ ਦੇ ਵਿੱਚ ਮੈਂ ਵੇਖ ਰਿਹਾ ਸੀ ਬੀਬੀਆਂ ਵੀ ਸੀ, ਇਸ ਕਰਾਊਡ ਦੇ ਵਿੱਚ ਮੈਂ ਵੇਖ ਰਿਹਾ ਸੀ ਯੂਥ ਵੀ ਸੀ। ਖਾਸ ਕਰਕੇ ਯੂਥ ਦੇ ਵਿੱਚ ਇੰਨੀ ਹਿਊਮੈਲਿਟੀ ਸੀ, ਯੂਥ ਦੇ ਵਿੱਚ ਇੰਨੀ ਜ਼ਿਆਦਾ ਕੀ ਕਹਿ ਲਓ ਤੁਸੀਂ, ਉਹ ਇੰਨੇ ਇਸ ਚੀਜ਼ ਨੂੰ ਸਮਰਪਿਤ ਸਨ ਕਿ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਲੋਕ ਸਿੱਖਾਂ ਦੇ ਹਿਊਮਨ ਰਾਈਟਸ ਨੂੰ ਹੁਣ ਜ਼ਿਆਦਾਤਰ ਵਾਇਲੇਟ ਕਰ ਸਕਣਗੇ, ਚਾਹੇ ਉਹ ਹਿੰਦੁਸਤਾਨ ਹੋਏ ਚਾਹੇ ਕੁਛ ਹੋਰ ਹੋਏ। ਇਸ ਰੈਲੀ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ। ਇਸ ਰੈਲੀ ਦੀ ਕਵਰੇਜ ਦੇਸ਼ ਭਰ ਦੇ ਦੇਸ਼ ਵਿਦੇਸ਼ ਦੇ ਵਿੱਚ ਇਸ ਨੂੰ ਵੇਖ ਕੇ ਵੀ ਮੈਂ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਸਿੱਖਸ ਫॉर ਜਸਟਿਸ ਨੂੰ ਵਿਸ਼ੇਸ਼ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ ਅਤੇ ਹੋਰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਅਮਰੀਕਾ ਦੇ ਕਾਰਕੁਨ ਨੇ ਸਾਰਿਆਂ ਨੂੰ ਮੁਬਾਰਕਾਂ ਦੇਣੀਆਂ ਚਾਹੁੰਦਾ ਕਿ ਵੀ ਡਨ ਅ ਵੰਡਰਫੁਲ ਜੌਬ ਕਿ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸ ਸਕਿਆ। ਸਾਡਾ ਕੰਮ ਦੱਸਣਾ ਹੈ, ਸੁਣਨਾ ਉਹਨਾਂ ਦਾ ਕੰਮ ਹੈ। ਡੈਫੀਨਿਟਲੀ ਉਹ ਸੁਣ ਵੀ ਰਹੇ ਸੀ। ਜੀ ਬਿਲਕੁਲ, ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ ਕਿ ਸਿੱਖਸ ਫॉर ਜਸਟਿਸ ਜਿਹੜੇ ਮਨਮੋਹਨ ਸਿੰਘ ਦੇ ਖਿਲਾਫ ਸਮਨ ਜਾਰੀ ਕਰਵਾਏ ਨੇ, ਇਹਨਾਂ ਦਾ ਲੌਂਗ ਟਰਮ ਇੰਪੈਕਟ ਕੀ ਹੋਏਗਾ? ਮੈਂ ਸਮਝਦਾ ਹਾਂ ਕਿ ਸਾਡੇ ਲਈ ਇਹ ਇੱਕ ਐਜੂਕੇਸ਼ਨਲ ਪ੍ਰੋਸੈਸ ਹੈ। ਜਿੰਨੇ ਵੀ ਕੇਸਿਸ, ਭਾਵੇਂ ਕਿ ਸਿਵਲ ਕੇਸ ਹੈ, ਸਿਵਲ ਕੇਸ ਦੇ ਵਿੱਚ ਮਨਮੋਹਨ ਸਿੰਘ ਦੇ ਹੱਥ ਗੜੀਆਂ ਤਾਂ ਨਹੀਂ ਲੱਗਣੀਆਂ ਸਨ, ਪਰ ਇਹ ਮੈਂ ਜ਼ਰੂਰ ਸਮਝਦਾ ਕਿ ਸਿੱਖਸ ਫॉर ਜਸਟਿਸ ਵੱਲੋਂ ਇਹ ਜਿਹੜੇ ਬਾਰ-ਬਾਰ ਕੇਸਿਸ ਕੀਤੇ ਜਾ ਰਹੇ ਨੇ, ਆਫਟਰ ਆਲ ਕੋਈ ਨਾ ਕੋਈ ਕਾਨੂੰਨ ਦੇ ਵਿੱਚ ਸੁਵਿਧਾ ਹੈ ਅਮਰੀਕਨ ਦੇ ਵਿੱਚ ਜਾਂ ਈਵਨ ਕੈਨੇਡੀਅਨ ਲਾਅ ਦੇ ਵਿੱਚ ਕਿ ਜਿਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਦੇ ਥੱਲੇ ਇਹ ਸੰਮਨ ਜਾਰੀ ਹੋ ਰਹੇ ਨੇ। ਤੇ ਸੰਮਨ ਜਦੋਂ ਕਿਸੇ ਨੂੰ ਜਾਰੀ ਹੋ ਜਾਂਦੇ ਨੇ, ਆਮ ਸਧਾਰਨ ਵਿਅਕਤੀ ਨੂੰ ਨਹੀਂ ਜਾਰੀ ਹੁੰਦੇ, ਉਹਨਾਂ ਨੂੰ ਜਾਰੀ ਹੁੰਦੇ ਨੇ ਜਿਨ੍ਹਾਂ ਨੇ ਕੁਝ ਗਲਤ ਕੀਤਾ ਹੁੰਦਾ ਹੈ। ਜੀ ਠੀਕ ਆ, ਅੱਜ ਉਹਨਾਂ ਨੂੰ ਸ਼ਾਇਦ ਕੋਈ ਇਮਿਊਨਿਟੀ ਹੋਏਗੀ, ਸ਼ਾਇਦ ਉਹਨਾਂ ਨੂੰ ਸਰਵਿੰਗ ਦੇ ਵਿੱਚ ਸਿੱਖਸ ਫॉर ਜਸਟਿਸ ਨੂੰ ਕੋਈ ਮੁਸ਼ਕਲ ਆਉਂਦੀ ਹੋਏਗੀ। ਈਵਨ ਇਹ ਵੀ ਮੈਂ ਕਹਿ ਦੇਵਾਂ ਕਿ ਅਮਰੀਕਨ ਸਰਕਾਰ, ਅਮਰੀਕਨ ਪ੍ਰਸ਼ਾਸਨ ਵੀ ਕੁਝ ਪੁਸ਼ਟ ਪਨਾਈ ਕਰ ਰਿਹਾ ਉਹਨਾਂ ਦੀ ਕਿ ਠੀਕ ਹੈ ਜੀ, ਸਾਡੇ ਕਾਨੂੰਨ ਦੇ ਰਾਹੀਂ ਤਾਂ ਤੁਹਾਨੂੰ ਇਸ ਅਦਾਲਤ ਨੇ ਸੰਮਨ ਜਾਰੀ ਕਰ ਦਿੱਤੇ ਨੇ, ਪਰ ਅਸੀਂ ਆਪਣੀ ਸਿਕਿਉਰਿਟੀ ਦੀ ਸ਼ੀਲਡ ਇੰਨੀ ਕੁ ਸਟਰੋਂਗ ਰੱਖਾਂਗੇ ਇਹ ਪੇਪਰ ਤੁਹਾਡੇ ਤੱਕ ਨਾ ਪਹੁੰਚਣ। ਡਜ਼ ਇਟ ਰੀਅਲੀ ਮੈਟਰ ਵੀ ਉਹ ਮਨਮੋਹਨ ਸਿੰਘ ਦੇ ਹੱਥ 'ਚ ਪਹੁੰਚਦੇ ਜਾਂ ਨਹੀਂ? ਮੈਟਰ ਇਹ ਆ ਕਿ ਇੱਕ ਕੋਰਟ ਨੇ ਸੰਮਨ ਜਾਰੀ ਕੀਤੇ ਨੇ। ਇਹ ਤਾਂ ਹੁਣ ਮਨਮੋਹਨ ਸਿੰਘ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਕੋਰਟ ਦੇ ਵਿੱਚ ਆ ਕੇ ਕਹੇ ਵੀ ਭਾਈ ਮੈਂ ਨਿਰਦੋਸ਼ ਹਾਂ ਜਾਂ ਮੇਰਾ ਇਹ ਦੋਸ਼ ਹੈ। ਜੀ ਬਿਲਕੁਲ। ਜੇ ਉਹਨਾਂ ਤੋਂ ਉਹ ਭੱਜ ਰਹੇ ਨੇ, ਸੋਨੀਆ ਭੱਜ ਰਹੀ ਸੀਗੀ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਬੜਾ ਖੇਖਣ ਜਿਹਾ ਕੀਤਾ, ਪਖੰਡ ਜਿਹਾ ਕੀਤਾ ਕਿ ਜੀ ਲਓ ਜੀ ਇਹ ਮੇਰੇ ਕੋਲ ਨਹੀਂ ਕਿਸੇ ਹੋਰ ਸੱਜਣ ਦੀ ਕਾਰ ਦੇ ਟਰੰਕ ਦੇ ਵਿੱਚ ਹੀ 2 ਮਹੀਨੇ ਪਏ ਰਹੇ। ਇਹੋ ਜਿਹੇ ਪਖੰਡ ਜਿਹੜੇ ਕਰਨੇ ਨੇ ਉਹ ਇਸ ਲੈਵਲ ਦੇ ਵੈਸੇ ਹੀ ਸਿਆਸਤਦਾਨਾਂ ਨੂੰ ਸੋਭਦੇ ਨਹੀਂ ਹਨ। ਆਈ ਥਿੰਕ ਦੇ ਸ਼ੁਡ ਕਮ ਆਊਟ ਕਲੀਨ, ਦੇ ਸ਼ੁਡ ਕਮ ਟੂ ਦ ਕੋਰਟ ਐਂਡ ਸੇ ਆਨਸਰ ਦ ਕੁਐਸਚਨਸ ਜਿਹੜੀਆਂ ਉਹਦੇ ਵਿੱਚ ਹੈਗੇ ਆ। ਅਗਰ ਉਹ ਭੱਜਦੇ ਨੇ ਤਾਂ ਫਿਰ ਉਹ ਛੋਟੇ ਹੁੰਦਿਆਂ ਨੂੰ ਸਾਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਕਹਾਣੀ ਹੁੰਦੀ ਸੀ ਵੀ ਚੋਰ ਦੀ ਦਾੜੀ ਵਿੱਚ ਤਿਨਕਾ, ਪਰ ਇਹਨਾਂ ਦੀਆਂ ਦਾੜੀਆਂ ਤਿਨਕਿਆਂ ਦੇ ਨਾਲ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਕਿਉਂਕਿ ਇਹ ਭੱਜ ਹੀ ਰਹੇ ਨੇ ਮੂਹਰੇ। ਹਾਂਜੀ ਬਿਲਕੁਲ। ਮੈਨੂੰ ਲੱਗਦਾ ਹੈ ਕਿ ਸਿੱਖਸ ਫॉर ਜਸਟਿਸ ਵੱਲੋਂ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ, ਇਹ ਜਿਹੜੀ ਸਾਡੇ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਅਸੀਂ ਫਾਈਲ ਤਿਆਰ ਕਰ ਰਹੇ ਹਾਂ, ਉਹਦੇ ਵਿੱਚ ਹਰ ਰੋਜ਼ ਨਵਾਂ ਅਧਿਆਇ ਸ਼ਾਮਲ ਹੋ ਰਿਹਾ, ਹਰ ਰੋਜ਼ ਨਵੇਂ ਡਾਕੂਮੈਂਟੇਸ਼ਨ, ਦਸਤਾਵੇਜ਼ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਹੜੇ ਕਿ ਉਂਗਲ ਉਹਨਾਂ ਵੱਲ ਕਰਦੇ ਨੇ ਕਿ ਉਹ ਭੱਜੇ ਨੇ। ਹਾਂਜੀ ਜੀ। ਤੇ ਵੀਰ ਜੀ, ਬਾਕੀ ਸਿੱਖ ਮੁੱਦਿਆਂ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਤੇ ਸਾਰੀਆਂ ਆਪਣੇ ਸਿੱਖ ਸੰਗਤਾਂ ਦੇ ਪੂਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਕਿ ਜਿਹੜੀ ਇਨਸਾਫ ਰੈਲੀ ਅਸੀਂ ਫਰਾਈਡੇ ਨੂੰ ਕਵਰ ਕੀਤੀ ਸੀ TV 84 ਰਾਹੀਂ, ਤੁਸੀਂ ਕੱਲ੍ਹ ਨੂੰ ਇਸ ਨੂੰ ਵੇਖ ਸਕਦੇ ਹੋ ਰਾਤ ਨੂੰ 8 ਵਜੇ। ਤੇ ਵੀਰ ਜੀ, ਹੋਰ ਵੀ ਕਾਫੀ ਸਿੱਖ ਮਸਲੇ ਸਾਹਮਣੇ ਆ ਰਹੇ ਨੇ, ਜਿਸ ਤਰ੍ਹਾਂ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਮੋਦੀ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਉਣ ਦਿੱਤਾ ਜਾਵੇਗਾ, ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨਰਿੰਦਰ ਮੋਦੀ ਨੂੰ ਸਪੋਰਟ ਕਰ ਰਹੀ ਹੈ। ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਬੇਸਿਕਲੀ ਤਾਂ ਜੀ ਮੈਂ ਸਮਝਦਾ, ਮੇਰੇ ਆਪਣੇ ਵਿਚਾਰ ਨੇ ਕਿ ਇਹ ਦੋਨੇ ਹੀ ਅਕਾਲੀ ਦਲ, ਚਾਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਾਲਾ ਹੋਏ ਚਾਹੇ ਉਹ ਅਕਾਲੀ ਦਲ ਬਾਦਲ ਹੋਏ, ਇਹ ਬਿਲਕੁਲ ਦੋਨੇ ਹੀ ਇੱਕੋ ਕੋਇਨ ਦੇ ਦੋਨੇ ਪਾਸੇ ਨੇ। ਇਹ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ, ਇਹਨਾਂ ਦੇ ਵਿੱਚ ਕੋਈ ਬਾਹਲਾ ਅੰਤਰ ਨਹੀਂ ਹੈ। ਹਾਂਜੀ। ਜਿੱਥੋਂ ਤੱਕ ਅਸੀਂ ਮੋਦੀ ਵਾਲਾ ਕੇਸ ਸਮਝਦੇ ਹਾਂ, ਮੋਦੀ ਧਾਰਮਿਕ ਪੱਖ ਤੋਂ ਤਾਂ ਬਿਲਕੁਲ ਹੀ ਵਿਗੜਿਆ ਹੋਇਆ ਇਨਸਾਨ ਹੈ, ਸਾਨੂੰ ਸਾਰਿਆਂ ਨੂੰ ਪਤਾ। ਜੀ ਬਿਲਕੁਲ। ਦੂਸਰੀ ਗੱਲ, ਜਿਹੜੀ ਘੱਟ ਗਿਣਤੀਆਂ ਦੇ ਉੱਤੇ ਹਿਊਮਨ ਰਾਈਟਸ ਵਾਇਲੇਟ ਇਸ ਸੱਜਣ ਨੇ ਕੀਤੇ ਨੇ,
ਉੱਥੋਂ ਤਾਂ ਇਹ ਲੱਗਦਾ ਹੈ ਕਿ ਇਸ ਨੂੰ ਤਾਂ ਕਿਸੇ ਚੰਬਲ ਦੀ ਘਾਟੀ ਦੇ ਵਿੱਚ ਭੇਜ ਕੇ ਕਿਸੇ ਡਾਕੂਆਂ ਦੇ ਗਰੁੱਪ ਦਾ ਸਰਦਾਰ ਤਾਂ ਸ਼ਾਇਦ ਇਹਨੂੰ ਬਣਾ ਦੇਣਾ ਚਾਹੀਦਾ, ਪਰ ਕਿਸੇ ਮੁਲਕ ਦਾ ਵਜ਼ੀਰ ਆਜ਼ਮ ਬਣਾਉਣਾ, ਮੁਲਕ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਸੋਚਣਾ, ਇਹ ਬਹੁਤ ਵੱਡੀ ਗੱਲ ਹੈ। ਤੇ ਹੁਣ ਸਰਨਾ ਸਾਹਿਬ ਨੂੰ ਇਸ ਗੱਲ ਤੋਂ ਵੀ ਬੜਾ ਦੁੱਖ ਹੋਇਆ ਕਿ ਜੀ ਉਹਨੇ ਪਗੜੀ ਦੀ ਗੱਲ ਕਰਤੀ ਕਿ ਉਹਨੇ ਮਨਮੋਹਨ ਸਿੰਘ ਦੀ ਪਗੜੀ ਉਛਾਲ ਦਿੱਤੀ ਜਾਂ ਮਨਮੋਹਨ ਸਿੰਘ ਦੇ ਖਿਲਾਫ ਉਹਨੇ ਕੋਈ ਗੱਲ ਕਰ ਦਿੱਤੀ। ਹੁਣ ਮਨਮੋਹਨ ਸਿੰਘ ਦੀ ਪਗੜੀ ਦੀ ਕਿੰਨੀ ਕੁ ਵੈਲਿਊ ਹੈ ਤਾਂ ਕੋਈ ਸਿੱਖਾਂ ਨੂੰ ਜਾ ਕੇ ਪੁੱਛੇ ਨਾ। ਪਰਮਜੀਤ ਸਿੰਘ ਸਰਨੇ ਨੂੰ ਥੋੜਾ ਪੁੱਛਾਂ ਜਿਹੜਾ ਸੋਨੀਆ ਦੀ ਬੁੱਕਲ ਦੇ ਵਿੱਚ ਬੈਠ ਕੇ ਗੱਲ ਕਰ ਰਿਹਾ ਹੈ। ਮੈਂ ਸਮਝ ਰਿਹਾ ਕਿ ਇਹਨਾਂ ਸਿੱਖਾਂ ਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ। ਅਨਫੋਰਚੂਨੇਟਲੀ ਨਾ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਸਿੱਖਾਂ ਦੇ ਪ੍ਰਤੀਨਿਧ ਹੈਗੇ ਐਨੀਮੋਰ, ਕਿਉਂਕਿ ਉਹ ਤਾਂ ਲਾਂਚ ਕਰ ਰਹੇ ਨੇ ਇਹਦੀ ਮੋਦੀ ਦੀ ਕੈਂਪੇਨ ਨੂੰ। ਉਹ ਤਾਂ ਬੇਸਿਕਲੀ ਕਹਿ ਰਹੇ ਨੇ ਕਿ ਮੋਦੀ ਵਰਗਾ ਸ਼ਾਇਦ ਇਨਸਾਨ ਹੀ ਕੋਈ ਨਹੀਂ ਹੈ। ਵਿਕਰਮ ਮਜੀਠੀਆ ਪੜ੍ਹੇ ਲਿਖੇ ਨੌਜਵਾਨ ਨੇ। ਆਈ ਡੋਂਟ ਅੰਡਰਸਟੈਂਡ ਵੀ ਇਹਨਾਂ ਨੌਜਵਾਨਾਂ ਦਾ ਭੇਜਾ ਜਿਹੜਾ ਹੈ ਇਹ ਇੰਨਾ ਕਿਉਂ ਖਰਾਬ ਹੋਇਆ, ਕਿ ਇੰਨੀ ਕਿਉਂ ਇਹਨਾਂ ਦੀ ਜਿਹੜੀ ਅਕਲ ਹੈ ਉਸ ਦੇ ਉੱਤੇ ਸਿਆਸਤ ਨੇ ਜਾਂ ਫਿਰ ਸਿਆਸਤ ਦੀ ਲਾਲਸਾ ਨੇ ਪਰਦਾ ਪਾ ਦਿੱਤਾ ਹੈ ਕਿ ਇਹੋ ਜਿਹੇ ਲਫ਼ਜ਼ ਬੋਲ ਰਹੇ ਨੇ ਕਿ ਇਹ ਤਾਂ ਜੀ ਸਾਰੇ ਮੁਲਕ ਦੀ ਸੂਰਤ ਹਾਲਾਤ ਨੂੰ ਸੁਧਾਰਨ ਵਾਲਾ ਇੱਕੋ ਇੱਕ ਇਨਸਾਨ ਹੈ। ਇੱਕੋ ਰਾਮਦਾਸ ਵੀ ਤੁਹਾਡੇ ਸ਼ਿਕਾਗੋ ਚ ਆ ਕੇ ਬੋਲ ਰਿਹਾ ਕਿ ਹੁਣ ਹਿੰਦੁਸਤਾਨ ਦੀ ਵਾਗਡੋਰ ਫਕੀਰਾਂ ਦੇ ਹੱਥ ਵਿੱਚ ਹੋਏਗੀ। ਹੁਣ ਜਿਹੜਾ ਬੰਦਾ ਗੋਦਰਾ ਕਾਂਡ ਦੇ ਵਿੱਚ ਮੁਸਲਮਾਨਾਂ ਨੂੰ ਮੌਤ ਦੇ ਘਾਟ ਸਿਰਫ ਇਸ ਕਰਕੇ ਉਤਾਰ ਸਕਦਾ ਤਾਂ ਕਿ ਉਹ ਹਿੰਦੂਆਂ ਦੀ ਵੋਟ ਲੈ ਸਕੇ, ਉਹ ਫਕੀਰ ਕਿਸ ਤਰ੍ਹਾਂ ਹੋ ਗਿਆ? ਇਹ ਅਨਫੋਰਚੂਨੇਟ ਆ ਕਿ ਸਾਰੇ ਲੋਕ ਸਰਨਾ ਸਾਹਿਬ ਨੇ ਸਾਡੀ ਪਗੜੀ ਦੇ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਦਲ ਹੋਰਾਂ ਨੇ ਸਿਰਫ ਆਪਣੀ ਵੋਟ ਬੈਂਕ ਦੇ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ। ਸਿੱਖਾਂ ਨੂੰ ਇਸ ਗੱਲ ਦੇ ਵਿੱਚ ਨਹੀਂ ਆਉਣਾ ਚਾਹੀਦਾ। ਸਾਡਾ ਤਾਂ ਫੰਡਾ ਹੀ ਵੱਖਰਾ ਹੈ। ਸਾਡਾ ਤਾਂ ਫੰਡਾ ਹੀ ਇਹ ਹੈ ਕਿ 1849 ਤੋਂ ਲੈ ਕੇ ਹੁਣ ਤੱਕ ਅਸੀਂ ਗੁਲਾਮ ਚੱਲੇ ਆ ਰਹੇ ਹਾਂ। ਸਾਨੂੰ ਸਾਡਾ ਖੁੱਸਿਆ ਹੋਇਆ ਰਾਜ ਵਾਪਸ ਚਾਹੀਦਾ। ਅਸੀਂ ਵੀ ਵਿਲ ਡੀਲ ਵਿਦ ਮੋਦੀ ਜਦੋਂ ਸਾਡਾ ਵੱਖਰਾ ਮੁਲਕ ਹੋਏਗਾ ਤੇ ਸਾਡੀਆਂ ਉੱਥੇ ਹੱਦਾਂ ਹੋਣਗੀਆਂ, ਫਿਰ ਅਸੀਂ ਦੱਸਾਂਗੇ ਵੀ ਇਹਨੂੰ ਉੱਥੇ ਦਾ ਵੀਜ਼ਾ ਮਿਲਦਾ ਕਿ ਨਹੀਂ ਮਿਲਦਾ। ਜਿਸ ਤਰ੍ਹਾਂ ਅਮਰੀਕਾ ਵਾਲੇ ਘੱਟੋ ਘੱਟ ਇੰਨੀ ਕੁ ਅਣਖ ਵਿਖਾ ਰਹੇ ਨੇ ਕਿ ਹਿਊਮਨ ਰਾਈਟਸ ਵਾਇਲੇਟਰ ਨੂੰ ਉਹ ਹੁਣ ਤੱਕ ਵੀਜ਼ਾ ਨਹੀਂ ਦੇ ਰਹੇ। ਸੋ ਬੇਸਿਕਲੀ ਗੱਲ ਇਹੀ ਆ ਕਿ ਜਿਹੜਾ ਅਕਾਲੀਆਂ ਦਾ ਕਿਰਦਾਰ ਹੈ ਤਾਂ ਪਹਿਲਾਂ ਹੀ ਸਾਡੀਆਂ ਨਜ਼ਰਾਂ ਦੇ ਵਿੱਚ ਤਾਂ ਪਹਿਲਾਂ ਹੀ ਉਹ ਜ਼ੀਰੋ ਸੀਗੇ। ਇਸ ਦੇ ਨਾਲ ਉਹਨਾਂ ਨੇ ਹੋਰ ਆਪਣੇ ਆਪ ਨੂੰ ਮਜ਼ਾਕ ਦੇ ਪਾਤਰ ਬਣਾਇਆ। ਜਿਹੜੀ ਆਹ ਗੱਲ ਕਰਕੇ ਹੁਣ ਸਰਨੇ ਨੇ ਕਹਿ ਦਿੱਤਾ ਕਿ ਅਸੀਂ ਧਾਰਮਿਕ ਚਿੰਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ, ਬਣਾਉਣ ਦੀ ਇਜਾਜ਼ਤ ਦੇਵਾਂਗੇ। ਮੋਦੀ ਤਾਂ ਉੱਥੋਂ ਕਿਸਾਨਾਂ ਨੂੰ ਉਜਾੜ ਰਿਹਾ ਹੈ। ਭਾਵੇਂ ਕਿ ਹੁਣ ਬਾਦਲ ਵਾਲਿਆਂ ਨੇ ਕੁਝ ਕਿਸਾਨ ਵੀ ਭੇਜੇ ਨੇ ਦਿੱਲੀ ਦੇ ਵਿੱਚ ਇਹ ਕਹਿਣ ਨੂੰ ਕਿ ਅਸੀਂ ਤਾਂ ਵੀ ਮੋਦੀ ਤੋਂ ਬਹੁਤ ਖੁਸ਼ ਹਾਂ, ਪਰ ਜਿਹੜੇ ਉਜਾੜੇ ਜਾ ਰਹੇ ਨੇ ਉਹਨਾਂ ਨੂੰ ਪੁੱਛੋ, ਜਿਨ੍ਹਾਂ ਦੀਆਂ ਢਿੱਡਾਂ ਦੇ ਵਿੱਚ ਲੱਤ ਵੱਜ ਰਹੀ ਹੈ, ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਉਜਾੜ ਰਹੇ ਨੇ, ਉਜਾੜੇ ਜਾ ਰਹੇ ਨੇ ਮੋਦੀ ਵੱਲੋਂ, ਉਹਨਾਂ ਨੂੰ ਪੁੱਛਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ, ਸਾਡੇ ਤੇ ਤਾਂ ਸਮਾਂ 1984 ਤੋਂ ਹੀ ਭਿਆਨਕ ਚਲੇ ਆ ਰਿਹਾ ਹੈ। ਸੋ ਐਨੀਥਿੰਗ ਵਰਸ ਦੈਨ ਦੈਟ ਵੁਡਨਟ ਮੇਕ ਮਚ ਡਿਫਰੈਂਸ। ਪਰ ਸਾਨੂੰ ਘੱਟੋ ਘੱਟ ਹਰ ਰੋਜ਼ ਇਹਨਾਂ ਦੀਆਂ ਜਿਹੜੀਆਂ ਸਿਆਸੀ ਸ਼ਤਰੰਜ ਖੇਡਾਂ ਨੇ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਇਹ ਚਤਰ ਚਲਾਕ ਲੋਕ, ਬੇਈਮਾਨ ਲਾਚਾਰ ਲੋਕ ਜਿਹੜਾ ਸਾਡੇ ਦੇ ਉੱਤੇ ਰਾਜ ਕਰਨ ਦੀ ਸੋਚ ਰਹੇ ਨੇ, ਅਸੀਂ ਇਹਨਾਂ ਦੇ ਖੇਮੇ ਦੀਆਂ ਹੱਦਾਂ ਨੂੰ ਕਦੋਂ ਖਦੇੜਨਾ ਹੈ ਤਾਂ ਕਿਸ ਤਰ੍ਹਾਂ ਖਦੇੜਨਾ ਹੈ, ਸਾਨੂੰ ਇਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਸੋਚਣ ਦੀ ਲੋੜ ਹੈ। ਜੀ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਮੈਂ ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਆਪਣੇ ਵਿਚਾਰ ਸਾਡੀ ਸਿੱਖ ਸੰਗਤਾਂ ਦੇ ਨਾਲ ਸਾਂਝੇ ਕੀਤੇ। ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫੇਰ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਡੂਇੰਗ ਅ ਗ੍ਰੇਟ ਜੌਬ ਐਂਡ ਆਈ ਥਿੰਕ ਜਿਸ ਚੀਜ਼ ਦੀ ਘਾਟ ਸੀਗੀ ਉਹ TV 84 ਹੁਣ ਪੂਰੀ ਕਰ ਰਿਹਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।